ਸੁਖਪਾਲ ਖਹਿਰਾ ਇਨੇ ਦਿਨੀ ਈਡੀ ਦੀ ਕਾਰਵਾਈ ਨੂੰ ਲੈ ਕੇ ਸੁਰਖੀਆਂ 'ਚ ਆ ਗਏ ਨੇ। ਦਰਅਸਲ ਈਡੀ ਵੱਲੋਂ ਟੌਪ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਸੱਭਿਆਸਾਚੀ ਤੇ ਰੀਤੂ ਕੁਮਾਰ ਨੂੰ ਸੰਮਨ ਭੇਜਿਆ ਗਿਆ ਹੈ। ਇਹ ਸੰਮਨ ਖਹਿਰਾ ਵੱਲੋਂ ਆਪਣੀ ਧੀ ਦੇ ਵਿਆਹ ਤੇ ਕੀਤੀ ਖਰੀਦਦਾਰੀ ਸੰਬੰਧੀ ਭੇਜਿਆ ਗਿਆ ਹੈ। ਈਡੀ ਦੀ ਇਸ ਕਾਰਵਾਈ ਤੇ ਹੁਣ ਖਹਿਰਾ ਨੇ ਇੱਕ ਆਡੀਓ ਜਾਰੀ ਕਰਕੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਅੱਜ ਦੀਆਂ ਖਬਰਾਂ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਦੇਸ਼ ਦੀ ਇੰਨੀ ਵੱਡੀ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ ਕਿਸ ਤਰ੍ਹਾਂ ਚੁਣੇ ਹੋਏ ਵਿਅਕਤੀਆਂ ਮੁਤਾਬਕ ਕੁਝ ਵੀ ਉਲਝ-ਜੁਲੂਲ ਲਿਖ ਸਕਦੀ ਹੈ ਤੇ ਬੋਲ ਸਕਦੀ ਹੈ। ਇੰਨੀ ਜ਼ਿੰਮੇਵਾਰ ਏਜੰਸੀ ਦਾ ਇਹ ਕੰਮ ਨਹੀਂ ਹੋਣਾ ਚਾਹੀਦਾ। ਫੈਸ਼ਨ ਡਿਜ਼ਾਈਨਰਾਂ ਨੂੰ ਸੰਮਨ ਭੇਜਣ ਤੇ ਖਹਿਰਾ ਨੇ ਕਿਹਾ, ਮੈਂ ਸਾਲ 2016 ਦੀ ਫਰਵਰੀ ਮਹੀਨੇ 'ਚ ਆਪਣੀ ਧੀ ਦਾ ਵਿਆਹ ਕੀਤਾ ਸੀ। ਉਸ ਵਿਆਹ ਨੂੰ ਲੈ ਕੇ ਮੇਰੇ ਪਰਿਵਾਰ ਨੇ ਕੁਝ ਕੱਪੜੇ ਬਣਵਾਏ ਸਨ। ਅਸੀਂ ਉਦੋਂ ਇਹਨਾਂ ਡਿਜ਼ਾਈਨਰਾਂ ਕੋਲੋਂ 3 ਕੱਪੜੇ ਬਣਵਾਏ ਸਨ, ਭਾਵ ਤਿੰਨਾਂ ਡਿਜ਼ਾਈਨਰਾਂ ਕੋਲੋਂ ਇੱਕ ਡਰੈਸ ਬਣਵਾਈ ਸੀ। ਇਹ ਸਾਰੀ ਖਰੀਦ ਲਗਭਗ 7 ਤੋਂ 8 ਲੱਖ ਰੁਪਏ ਦੀ ਸੀ। ਖਹਿਰਾ ਨੇ ਕਿਹਾ ਕਿ ਪੰਜਾਬ ਦਾ ਅਜਿਹਾ ਕਿਹੜਾ ਪਰਿਵਾਰ ਹੈ ਜੋ ਆਪਣੇ ਬੱਚਿਆਂ, ਖਾਸ ਤੌਰ ਤੇ ਧੀ ਦੇ ਵਿਆਹ ਤੇ ਖਰਚਾ ਨਹੀਂ ਕਰਦਾ। ਅਸੀਂ ਭਾਵੇਂ ਚੁੱਕ ਕੇ ਖਰਚਾ ਕਰੀਏ, ਬੱਚਿਆਂ ਦੇ ਵਿਆਹ 'ਚ ਅਸੀਂ ਕੋਈ ਘਾਟ ਨਹੀਂ ਛੱਡਦੇ। ਖਹਿਰਾ ਨੇ ਕਿਹਾ ਕਿ ਇਸ ਗੱਲ ਨੂੰ ਇੰਜ ਬਣਾ ਦਿੱਤਾ ਗਿਆ ਹੈ ਜਿਵੇਂ ਮੈਂ ਬਹੁਤ ਵੱਡੀ ਮਨੀ ਲਾਂਡਰਿੰਗ ਕੀਤੀ ਹੋਈ ਹੈ। ਮੈਂ ਉਹਨਾਂ ਕੋਲੋਂ ਜੋ ਕੱਪੜੇ ਖਰੀਦੇ ਉਹਨਾਂ ਦੀ ਪੇਮੈਂਟ ਕੀਤੀ। ਇਹ ਪੈਸਾ ਮੈਂ ਆਪਣੇ ਜਲੰਧਰ ਦੇ ਬੈਂਕ 'ਚੋਂ ਕਢਵਾ ਕੇ ਦਿੱਤਾ ਹੈ, ਜਿੱਥੇ ਮੇਰੀ ਐਗਰੀਕਲਚਰ ਦੀ ਲਿਮਿਟ ਸੀ। ਉਸ 'ਚੋਂ ਕਢਵਾ ਕੇ ਮੈਂ ਪੈਸੇ ਕੈਸ਼ ਦਿੱਤੇ ਨੇ। ਖਹਿਰਾ ਨੇ ਕਿਹਾ ਕਿ ਮੈਂ ਅਜਿਹੇ ਕਈ ਲੋਕਾਂ ਨੂੰ ਜਾਣਦਾ ਜੋ ਆਪਣੀ ਧੀ ਦੇ ਵਿਆਹ ਤੇ 50-50 ਲੱਖ ਰੁਪਏ ਦਾ ਲਹਿੰਗਾ ਹੀ ਖਰੀਦਦੇ ਨੇ। ਉਹਨਾਂ ਨੂੰ ਜਾ ਕੇ ਕੋਈ ਨਹੀਂ ਫੜਦਾ। ਕਈਆਂ ਦੇ ਬਿੱਲ ਇਹਨਾਂ ਡਿਜ਼ਾਈਨਰਾਂ ਕੋਲ ਕਰੋੜਾਂ ਰੁਪਏ ਦੇ ਵੀ ਹੋਣਗੇ, ਉਹਨਾਂ ਨੂੰ ਤਾਂ ਕੋਈ ਛੇੜਦਾ ਨਹੀਂ। ਉਹਨਾਂ ਕਿਹਾ ਕਿ ਜੇ ਮੈਂ 7-8 ਲੱਖ ਰੁਪਏ ਦੀ ਚੀਜ਼ ਆਪਣੀ ਧੀ ਲਈ ਲੈ ਲਈ, ਇਹ ਉਹਨਾਂ ਨੂੰ ਬਹੁਤ ਚੁੱਭੀ ਹੈ।